ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਸ਼ਾਮਲ ਹੋਣਗੇ ਡਾਕਟਰ ਅਮਰਜੀਤ ਸਿੰਘ ਜੀ। ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਟੀਵੀ 84 ਨਾਲ ਜੁੜੇ ਸਾਡੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜਿਹੜਾ, ਕਿਉਂਕਿ ਹੁਣ ਪਿਛਲਾ ਹਫਤਾ ਲੰਘ ਕੇ ਗਿਆ, ਵੀਕਐਂਡ ਲੰਘਿਆ ਆ, ਤਾਂ ਇਸ ਦੌਰਾਨ ਕਾਫੀ ਜ਼ਿਆਦਾ ਜਿਹੜੇ ਈਵੈਂਟਸ ਨੇ, ਸਮਾਗਮ ਨੇ, ਉਹ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋਏ ਆ। ਤੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਨਗਰ ਕੀਰਤਨ ਜਿਹੜਾ ਮਾਲਟਨ ਤੋਂ ਰੈਕਸਡੇਲ ਗੁਰਦੁਆਰਾ ਸਾਹਿਬ ਦਾ, ਜਿਹਦੇ 'ਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸ਼ਾਮਲ ਹੋਈਆਂ। ਤੇ ਤੁਸੀਂ ਵੀ ਆਪਣੇ ਸਮਾਗਮਾਂ ਦੇ ਲਈ ਕੈਨੇਡਾ ਦੇ ਸਰੀ ਗਏ ਹੋਏ ਸੀ, ਜਿੱਥੇ ਕਾਫੀ ਜਿਹੜੇ ਸੈਮੀਨਾਰ ਤੇ ਜਿਹੜੇ ਸਮਾਗਮ ਨੇ ਤੁਸੀਂ ਅਟੈਂਡ ਕੀਤੇ। ਤਾਂ ਸਭ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਜਿਹੜੀਆਂ ਇਹ ਪ੍ਰੋਗਰਾਮ ਹੋਏ ਆ, ਸਮਾਗਮ ਹੋਏ ਆ, ਉਹਨਾਂ ਬਾਰੇ ਥੋੜੀ ਜਿਹੀ ਤੁਸੀਂ ਸੰਗਤਾਂ ਨੂੰ ਜਾਣਕਾਰੀ ਦਿਓ। ਦੇਖੋ, ਹੁਣ ਤੋਂ ਥੋੜਾ ਚਿਰ ਪਹਿਲਾਂ ਹੀ ਅਕਾਲ ਚੈਨਲ ਯੂਕੇ ਵਾਲਿਆਂ ਨੇ ਵੀ ਇੱਕ ਪੈਨਲ ਡਿਸਕਸ਼ਨ ਰੱਖੀ ਸੀ, ਜਿਹਦੇ 'ਚ ਉਹਨਾਂ ਨੇ ਮੈਨੂੰ ਵੀ ਲਾਈਨ ਤੇ ਲਿਆ ਸੀ, ਔਰ ਪ੍ਰੋਮੀਨੈਂਟ ਯੂਕੇ ਦੇ ਸਿੱਖ ਆਗੂ, ਖਾਲਿਸਤਾਨ ਦੇ ਔਰ ਪੰਜਾਬ ਨਾਲ ਸੰਬੰਧਿਤ ਵੀ। ਔਰ ਅਸੀਂ ਇਹ ਦੇਖ ਰਹੇ ਹਾਂ, ਬੇਸ਼ੱਕ ਇਹ ਅਪ੍ਰੈਲ ਦਾ ਮਹੀਨਾ ਕੁੱਲ ਮਿਲਾ ਕੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੁੰਦਾ ਹੈ, ਔਰ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਨਗਰ ਕੀਰਤਨ, ਜਾਂ ਜਦੋਂ ਨਿਊਯਾਰਕ 'ਚ ਜਦੋਂ ਕਿ ਉਸ ਰਾਊਟ ਤੇ ਜਿੱਥੇ ਅੱਡ ਨੇਸ਼ਨਸ ਦੀਆਂ ਪੈਰੇਡਸ ਹੁੰਦੀਆਂ ਨੇ, ਉਸ ਨਗਰ ਕੀਰਤਨ ਨੂੰ ਅਸੀਂ ਸਿੱਖ ਡੇ ਪੈਰੇਡ ਵੀ ਕਹਿੰਦੇ ਹਾਂ। ਇਸ ਵਾਰ ਮਾਹੌਲ, ਹਾਲਾਂਕਿ ਪਿਛਲੇ ਲਗਭਗ 40 ਸਾਲ ਤੋਂ ਜ਼ਿਆਦਾ ਸਮੇਂ ਤੋਂ ਹੀ ਐਜ਼ ਏ ਐਕਟਿਵਿਸਟ ਮੈਂ ਸਾਰੇ ਜਿਹੜਾ ਖਾਲਿਸਤਾਨ ਐਲਾਨ ਦਿਵਸ ਹੋਏ ਜਾਂ ਜੂਨ 84 ਦਾ ਘੱਲੂਘਾਰਾ ਹੋਏ ਜੁੜੇ ਹੋਏ ਹੈ, ਔਰ ਐਜ਼ ਏ ਗੈਸਟ ਸਪੀਕਰ ਬਹੁਤ ਸਾਰੀਆਂ ਥਾਵਾਂ ਤੇ ਜਾਣ ਦਾ ਇਹਨਾਂ ਸਾਰੇ ਸਾਲਾਂ 'ਚ ਮੌਕਾ ਬਣਿਆ। ਪਰ ਇਸ ਵਾਰ ਜਿਹੜੀ ਫਰਵਰ, ਅੰਗਰੇਜ਼ੀ ਦਾ ਲਫ਼ਜ਼ ਕਹਿਣਾ ਹੋਵੇ, ਜਿਹਦੇ 'ਚ ਉਤਸ਼ਾਹ ਵੀ ਹੈ, ਗੰਭੀਰਤਾ ਵੀ ਹੈ, ਹੋਪ ਵੀ ਹੈ, ਤੇ ਦੁਸ਼ਮਣ ਨੂੰ ਪਛਾਣਨ ਦੀ ਗੱਲ ਵੀ ਹੈ, ਜਿਹੜੀ ਇਸ ਵਾਰ ਮੈਂ ਮਹਿਸੂਸ ਕੀਤੀ, ਇਹ ਸ਼ਾਇਦ ਪਿਛਲੇ ਸਾਰੇ ਵਰ੍ਹਿਆਂ 'ਚ ਕਿਤੇ ਵੀ ਨਹੀਂ ਸੀ। 84 ਤੋਂ ਇੱਕਦਮ ਬਾਅਦ ਦੇ ਮਾਹੌਲ 'ਚ, ਖਾਸ ਤੌਰ ਤੇ 86 'ਚ, ਜਦੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਹੁੰਦਾ, ਉਦੋਂ ਜਿਹੜਾ ਲੀਡਿੰਗ ਫੈਕਟਰ ਸੀ, ਭਾਵੁਕਤਾ ਸੀ। ਔਰ ਉਹ ਭਾਵੁਕਤਾ ਜੂਨ 84 ਦੇ ਘੱਲੂਘਾਰੇ ਨਾਲ ਜੁੜੀ ਹੋਈ ਸੀ, ਸਿੰਘਾਂ ਦੀਆਂ ਸ਼ਹਾਦਤਾਂ ਨਾਲ ਜੁੜੀ ਹੋਈ ਸੀ। ਪਰ ਹੁਣ ਅਸੀਂ ਉਹ ਪੈਟਰਨ ਮਹਿਸੂਸ ਕਰਦੇ ਹਾਂ, ਜਿਹਦੇ 'ਚ ਇੱਕ ਤਾਂ ਜਿਹੜਾ ਭਾਰਤੀ ਹਕੂਮਤ ਨੇ ਉਸ ਪੀਰੀਅਡ 'ਚ ਖੌਫ ਪੈਦਾ ਕੀਤਾ। ਤੁਸੀਂ ਦੇਖੋਗੇ ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਨਵੰਬਰ ਦਸੰਬਰ 1985 ਤੱਕ ਕੋਈ ਸਮਾਗਮ ਜਿਹੜਾ ਉਹ ਪੋਸੀਬਲ ਨਹੀਂ ਸੀ ਹੋ ਸਕਿਆ। ਗੁਰਦੁਆਰਾ ਸ਼ਹੀਦਾਂ ਦੇ ਵਿੱਚ ਇੱਕ ਸਮਾਗਮ ਬਹੁਤ ਮੀਂਹ ਵਰ ਰਿਹਾ ਸੀ, ਉਹਦੇ ਹੋਇਆ ਸੀ, ਉਸ ਤੋਂ ਬਾਅਦ ਕੋਈ ਐਕਟੀਵਿਟੀ ਨਹੀਂ ਸੀ। ਨਵੰਬਰ ਦਸੰਬਰ 1985 'ਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ, ਜਾਂ ਸ਼ਹੀਦਾਂ ਦੇ ਜਿਹੜੇ ਅੱਗੋਂ ਪਰਿਵਾਰ ਨੇ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਪੋਲੀਟੀਕਲ ਇੱਕ ਬਹੁਤ ਵੱਡਾ ਵॉइड ਸੀ, ਬਹੁਤ ਵੱਡਾ ਗੈਪ ਸੀ। ਉਹਦੇ ਸ਼ਾਇਦ ਇੱਕ ਕਾਰਨ ਇਹ ਵੀ ਸੀ ਕਿ ਸੰਤਾਂ ਦੀ ਸ਼ਹਾਦਤ ਨੂੰ ਲੈ ਕੇ ਵੀ ਥੋੜਾ ਜਿਹਾ ਸਵਾਲੀਆ ਨਿਸ਼ਾਨ ਸੀ। ਇਹ ਵੀ ਮੰਨਿਆ ਜਾ ਰਿਹਾ ਸੀ ਕਿ ਸੰਤ ਚੜ੍ਹਦੀ ਕਲਾ 'ਚ ਨੇ। ਔਰ ਇਸ ਸਭ ਦੇ ਬਾਵਜੂਦ ਇਹ ਦਮਦਮੀ ਟਕਸਾਲ ਵੱਲੋਂ ਬਹੁਤ ਵੱਡਾ ਸਟੈਪ ਸੀ ਕਿ ਉਹਨਾਂ ਨੇ 26 ਜਨਵਰੀ 1986 ਦਾ ਸਰਬੱਤ ਖਾਲਸਾ ਕਾਲ ਕੀਤਾ। ਇਹ ਇਕੱਲਾ ਇਹੀ ਨਹੀਂ ਸੀ ਕਿ ਉਸ ਪੋਲੀਟੀਕਲ ਵॉइड ਨੂੰ ਜਾਂ ਸਿਆਸੀ ਖੱਪੇ ਨੂੰ ਪੂਰਨਾ, ਪਰ ਰਿਟਰਨਿੰਗ ਟੂ ਦਾ ਰੂਟਸ। ਔਰ ਕਿਉਂਕਿ 18ਵੀਂ ਸਦੀ 'ਚ ਸਰਬੱਤ ਖਾਲਸਾ ਹੀ, ਜਦੋਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਕੈਰਿਜ਼ਮੈਟਿਕ ਲੀਡਰਸ਼ਿਪ ਰੋਲ ਸਾਹਮਣੇ ਸੀ, ਰਾਜ ਸਥਾਪਿਤ ਵੀ ਹੋਇਆ, ਚਲਾ ਵੀ ਗਿਆ। ਤੇ ਬੰਦਾ ਸਿੰਘ ਬਹਾਦਰ ਔਰ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਤੋਂ ਬਾਅਦ ਅਸੀਂ 15 ਸਾਲ ਤੋਂ ਜ਼ਿਆਦਾ ਦਾ ਗੈਪ ਦੇਖਦੇ ਹਾਂ, ਜਿਹੜਾ ਕਿ 84 ਤੋਂ ਬਾਅਦ ਪੋਲੀਟੀਕਲ ਜਿਹੜਾ ਈਡੀਅਮ ਦੇ ਵਿੱਚ ਕਿਹਾ ਜਾ ਸਕਦਾ। ਔਰ ਫਿਰ ਜਿਹੜੀ ਸਰਬੱਤ ਖਾਲਸਾ ਦੀ ਜਿਹੜੀ ਮੈਂ ਸਮਝਦਾ ਵੀ ਇਹ ਇੱਕ ਇੰਨਾ ਵੱਡਾ ਕਾਨਸੈਪਟ ਸੀ, ਉਦੋਂ ਅਜੇ ਅਮਰੀਕਾ ਦੇ ਵਿੱਚ ਤਾਂ ਅਸੀਂ ਜਾ ਕੇ 1776 ਦੇ ਵਿੱਚ ਦੇਖਦੇ ਹਾਂ ਕਿ 13 ਕਾਲੋਨੀਜ਼ ਇਕੱਠੀਆਂ ਹੋ ਕੇ ਫੈਡਰੇਸ਼ਨ ਬਣਾਉਂਦੀਆਂ ਨੇ ਔਰ ਆਪਣੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕਰਦੀਆਂ। ਪਰ ਅਸੀਂ 1730 ਦੇ ਵਿੱਚ ਹੀ ਦੇਖਦੇ ਹਾਂ ਕਿ ਸਰਬੱਤ ਖਾਲਸਾ ਜਿਹੜਾ ਪਾਰਲੀਮੈਂਟ ਦੇ ਸੈਸ਼ਨ ਵਾਂਗ ਦੀਵਾਲੀ, ਵਿਸਾਖੀ 2 ਵਾਰ, ਔਰ ਐਮਰਜੈਂਸੀ ਦੇ ਵਿੱਚ ਜਦੋਂ ਕੋਈ ਚੈਲੰਜ ਹੈ ਇਮੀਡੀਏਟਲੀ ਉਹ ਕਿਸੇ ਵੇਲੇ ਵੀ ਕਾਲ ਹੋ ਸਕਦਾ ਸੀ।
ਸੋ ਇਹ ਜਿਹੜਾ ਮੂਵ ਸੀ 26 ਜਨਵਰੀ 1986 ਦਾ, ਇਹ ਜਿੱਥੇ ਬਰਤਾਨਵੀ ਸਿਸਟਮ ਜਿਸ ਦੇ ਉੱਤੇ ਇੰਡੀਅਨ ਸਿਸਟਮ ਨੇ ਪੂਰੀ ਕਾਠੀ ਪਾਈ ਹੋਈ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਐਕਟ ਦੇ ਥੱਲੇ, ਔਰ ਉੱਥੇ ਉਹਨਾਂ ਦੇ ਫੀਲੇ ਨਿਕਲਣੇ ਸੀ, ਉਹਨੂੰ ਬ੍ਰੇਕ ਕਰਦੇ ਆ ਇੱਕ ਬਹੁਤ ਵੱਡੀ ਨਰੋਈ ਸਿਆਸੀ ਪਹੁੰਚ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 5 ਮੈਂਬਰੀ ਪੰਥਕ ਕਮੇਟੀ ਜਿਹੜੀ ਉਸ ਸਰਬੱਤ ਖਾਲਸਾ, ਜਿਹੜਾ ਲੱਖਾਂ ਦਾ ਇਕੱਠ ਸੀ, ਜਿਹਦੇ ਡਾਕੂਮੈਂਟਰੀ ਪ੍ਰੂਫ ਨੇ, ਜਿਹੜੀ ਪੋਲੀਟੀਕਲ ਲੀਡਰਸ਼ਿਪ ਸਾਡੀ 5 ਮੈਂਬਰੀ ਪੰਥਕ ਕਮੇਟੀ ਦੀ ਆਈ, ਉਹ ਸਾਰੇ ਉਹ ਸਨ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸੀ, ਜਾਂ ਜਿਹੜੇ ਵਾਂਟਡ ਸਨ ਹਰ ਪੱਖੋਂ। ਸੋ ਇਹ ਖਾਲਸਾ ਬਾਦਸ਼ਾਹ ਜਾਂ ਬਾਗੀ, ਮੈਂ ਸਮਝਦਾ ਵੀ ਇਸ ਦੀ ਸ਼ੁਰੂਆਤ ਸੀ ਕਿ ਵੀ ਸੱਚਮੁੱਚ ਇਹ ਬਾਗੀਆਨਾ ਅੰਦਾਜ਼ ਕਿ ਹੁਣ ਪੰਥ ਨੇ ਗੁਲਾਮੀ ਦੇ ਸੰਗਲ ਕੱਟਣੇ ਨੇ। ਔਰ ਇਹ ਜਿਹੜਾ 29 ਅਪ੍ਰੈਲ 1986 ਨੂੰ ਸਿਆਸੀ ਨਿਸ਼ਾਨਾ ਮਿੱਥਿਆ ਗਿਆ। ਔਰ ਜਿਵੇਂ ਪਿਛਲੇ ਦਿਨਾਂ 'ਚ ਅਸੀਂ ਇੱਕ ਵਿਚਾਰ ਦੇ ਵਿੱਚ ਵੀ ਚਰਚਾ ਕਰ ਰਹੇ ਸੀ ਕਿ ਜਦੋਂ ਸਿੱਖ ਇੰਟੈਲੈਕਚੁਅਲਸ ਇਕੱਠੇ ਹੋਏ ਜਾਂ ਫੌਜੀਆਂ ਦਾ ਇਕੱਠ ਹੁੰਦਾ ਸੀ ਜਾਂ ਦੂਸਰਾ ਹੁੰਦਾ ਸੀ, ਗੱਲਾਂ ਬਹੁਤ ਕਰਦੇ ਸੀ ਕਿ ਭਾਈ ਬੜਾ ਜ਼ੁਲਮ ਹੋ ਰਿਹਾ, ਇਹਨਾਂ ਨੇ ਬਾਹਮਣਾਂ ਨੇ ਮੁਗਲਾਂ ਨੂੰ ਪਿੱਛੇ ਛੱਡ ਦਿੱਤਾ, ਦੂਜਾ ਕਰ ਦਿੱਤਾ। ਪਰ ਜਿਹੜਾ ਇਹ ਸਿਆਣਪ ਵਾਲੀ ਗੱਲ ਉਹਦੇ ਵਿੱਚ ਇੱਕ ਬਜ਼ੁਰਗ ਨੇ ਕਹੀ ਸੀ ਕਿ ਭਾਈ ਕਾਕਾ ਤਾਂ ਤੁਸੀਂ ਲਈ ਜਾਂਦੇ ਹੋ, ਕਾਕਾ ਸੋਹਣਾ ਬੜਾ ਹੈ, ਲੰਮਾ ਬੜਾ ਹੈ, ਅੱਖਾਂ ਬੜੀਆਂ ਸੋਹਣੀਆਂ, ਕਾਕੇ ਦਾ ਨਾਂ ਤਾਂ ਰੱਖੋ। ਸੋ ਇਹ ਬੜਾ ਜ਼ਰੂਰੀ ਸੀ ਕਿ ਖਾਲਿਸਤਾਨ ਦਾ ਨਿਸ਼ਾਨਾ ਸਪਸ਼ਟ ਤੌਰ ਦੇ ਉੱਤੇ ਰੱਖਿਆ ਗਿਆ। ਔਰ ਇਹਨਾਂ 40 ਵਰਿਆਂ 'ਚ ਬਹੁਤ ਸਾਰਾ ਸਫ਼ਰ ਜਿਹੜਾ ਅਸੀਂ ਤੈਅ ਕੀਤਾ, ਉਸ 'ਚ ਘੱਲੂਘਾਰੇ ਵੀ ਨੇ। ਜੂਨ 84 ਤੋਂ ਬਾਅਦ ਨਵੰਬਰ 84 ਪੰਜਾਬ 'ਚ 10 ਵਰਿਆਂ ਦੀ ਜੈਨੋਸਾਈਡ ਦੀ ਕਹਾਣੀ ਵੀ ਹੈ। ਪੰਜਾਬ ਨੂੰ ਡਰੱਗਸ ਔਰ ਸਬਸਟੈਂਸ ਅਬਿਊਜ਼ ਔਰ ਕਲਚਰਲ ਡੀਜਨਰੇਸ਼ਨ ਵੱਲ ਧੱਕਣਾ, ਇਹ ਵੈਪਨ ਵੀ ਹੈ। ਔਰ ਉਹ ਸਾਰੇ ਦੇ ਨਾਲ ਚੱਲਦੇ ਆ ਫਿਰ ਅਸੀਂ ਦੇਖਦੇ ਹਾਂ ਪੰਜਾਬ ਦੇ ਪਾਣੀਆਂ ਦਾ ਟੈਸਟ, ਉਹ ਭਾਵੇਂ 3 ਕਿਸਾਨੀ ਖੇਤੀ ਕਾਨੂੰਨ ਲਿਆ ਕੇ ਹੈ, ਉਹਨਾਂ ਸਾਰੇ ਮਰਹਲਿਆਂ ਨੂੰ ਕ੍ਰਾਸ ਕਰਦੇ ਆ। ਠੀਕ ਹੈ ਕਿ ਵਕਤਨ ਬਾ ਵਕਤਨ ਜਿਹੜੀ ਮੋਮੈਂਟਮ ਬਣਦੀ ਗਈ ਉਹਨੂੰ ਹਾਈਜੈਕ ਹਕੂਮਤ ਕਰ ਲੈਂਦੀ ਗਈ। ਪੰਜਾਬ 'ਚ ਲੋਕਾਂ ਦਾ ਰੋਸ 85 'ਚ ਬਰਨਾਲੇ ਦੇ ਖਾਤੇ 'ਚ ਪਾ ਕੇ ਉਹਦੀ ਸਰਕਾਰ ਬਣਾ ਦਿੱਤੀ। ਬੁੱਚੜ ਬੇਅੰਤੇ ਨੂੰ ਚੈਲੰਜ ਕਰਨ ਵਾਲੇ ਜਿਹੜੇ ਯੋਧਿਆਂ ਦੀ ਬਹਾਦਰੀ ਹੈ, ਉਹ ਅਲਟੀਮੇਟਲੀ ਬਾਦਲਾਂ ਦੇ ਖਾਤੇ 'ਚ ਪੈ ਗਈ, ਸਰਕਾਰ ਉਹਨਾਂ ਦੀ ਬਣ ਗਈ। ਇਹ ਸਾਰਾ ਚੱਲਦਾ ਰਿਹਾ। ਪਰ ਖਾਲਿਸਤਾਨ ਦੀ ਗੱਲ, ਜਿਸ ਨੂੰ ਈਵਨ ਜੂਨ 84 ਤੋਂ ਵੀ ਪਹਿਲਾਂ ਦਲ ਖਾਲਸਾ ਨੇ ਜਿਹੜਾ ਆਪਣੇ ਸਿਆਸੀ ਨਿਸ਼ਾਨੇ ਵਜੋਂ ਬੜਾ ਕਲੀਅਰ ਕੀਤਾ ਹੋਇਆ ਸੀ। ਔਰ ਕੱਲੀ ਗੱਲ ਇਹੀ ਨਹੀਂ, ਜਦੋਂ ਅਸੀਂ ਇਹ ਦੇਖਦੇ ਹਾਂ ਕਿ ਚੰਡੀਗੜ੍ਹ 'ਚ ਸਿੱਖ ਸੋਫਿਸਟੀਕੇਟਸ ਫੋਰਮ ਨਾਂ ਦੀ ਜਿਹੜੀ ਪੰਥਕ ਉਸ ਵੇਲੇ ਦੇ ਬਜ਼ੁਰਗ ਆਗੂ ਸਨ, ਉਹਨਾਂ ਦੀ ਜਥੇਬੰਦੀ ਨੇ ਆਲਮੋਸਟ 4 ਜਾਂ 5 ਸੈਮੀਨਾਰ ਖਾਲਿਸਤਾਨ ਵਾਈ ਨਾਟ ਦੇ ਥੱਲੇ ਕਰਵਾਏ ਸੀ। ਸੋ ਆਲਰੇਡੀ ਇੰਟੈਲੈਕਚੁਅਲ ਡਿਬੇਟ ਸੀ। ਜੂਨ 84 'ਚ ਸੰਤਾਂ ਦੀ ਸ਼ਹਾਦਤ ਔਰ ਉਹਨਾਂ ਦੇ ਲਫ਼ਜ਼ ਕਿ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ, ਉਹ ਪੋਲੀਟੀਕਲ ਪਾਰਟ ਸੀ, ਔਰ ਖਾਲਿਸਤਾਨ ਦੀ ਡੈਕਲੇਰੇਸ਼ਨਸ। ਹੁਣ ਜਦੋਂ ਅਸੀਂ ਇਸ ਵਰੇ ਦੇ ਸਮਾਗਮਾਂ ਦੀ ਗੱਲ ਕਰਦੇ ਹਾਂ, ਬਹੁਤ ਚੰਗੀ ਗੱਲ ਹੈ ਕਿ ਪੰਥਕ ਚਾਰੋਂ ਵੱਡੀਆਂ ਧਿਰਾਂ ਅਕਾਲ ਤਖਤ ਤੇ ਇਕੱਠੀਆਂ ਹੋ ਕੇ ਉਹਨਾਂ ਨੇ 26 ਜਨਵਰੀ ਦੇ ਸਰਬੱਤ ਖਾਲਸਾ ਨੂੰ ਵੀ ਸੈਲੀਬ੍ਰੇਟ ਕੀਤਾ ਹੈ। 29 ਅਪ੍ਰੈਲ ਨੂੰ ਵੀ ਜਿਹੜੀ 20+ ਪੇਜਿਸ ਦਾ ਉਹਨਾਂ ਨੇ ਡਾਕੂਮੈਂਟ ਮੈਨੂੰ ਅਜੇ ਦੇਖਣ ਦਾ ਮੌਕਾ ਤਾਂ ਨਹੀਂ ਮਿਲਿਆ, ਪਰ ਜ਼ਾਹਰ ਹੈ ਕਿ ਇਹ ਇੱਕ ਪਾਲਿਸੀ ਸਟੇਟਮੈਂਟ ਉਹਨੂੰ ਅੱਗੇ ਤੋਰਨ ਵਾਲੀ ਹੈ। ਇਵੇਂ ਹੀ ਜਿਵੇਂ ਕਿ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਬੀਜ ਰੂਪ ਦੇ ਵਿੱਚ ਸਾਡੀ ਐਜੂਕੇਸ਼ਨ, ਕਲਚਰਲ, ਪੋਲੀਟੀਕਲ, ਫੋਰਨ ਪਾਲਿਸੀ ਔਰ ਬਾਕੀ ਧਰਮਾਂ ਦੇ ਨਾਲ ਕਿਵੇਂ ਸਾਡਾ ਜਿਹੜਾ ਪਾਰਟ ਹੋਏਗਾ ਉਹਨੂੰ ਡਿਸਕਸ ਕੀਤਾ ਗਿਆ। ਇਸ ਵਾਰ ਜਿੰਨੇ ਵੀ ਨਗਰ ਕੀਰਤਨ ਦੁਨੀਆ ਭਰ ਦੇ ਵਿੱਚ ਵੱਡੇ ਪੈਮਾਨੇ ਤੇ 90% ਮੈਂ ਕਹਿ ਸਕਦਾ ਉਹ ਖਾਲਿਸਤਾਨ ਐਲਾਨ ਦਿਵਸ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਸਨ। ਔਰ ਸਾਰੀ ਜਿਹੜੀ ਕਿ ਮੇਰੀ ਵੀਕਐਂਡ ਦੇ ਵਿਜ਼ਿਟ ਸੀ, 3 ਪ੍ਰੋਮੀਨੈਂਟ ਪ੍ਰੋਗਰਾਮ, ਜਿਨ੍ਹਾਂ ਦੇ ਵਿੱਚ ਇੱਕ ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਗੁਰਦੁਆਰਿਆਂ ਵੱਲੋਂ ਸਾਂਝੇ ਤੌਰ ਤੇ ਜਿਹੜੀ ਸਿੱਖ ਗੁਰਦੁਆਰਾ ਕੌਂਸਲ ਹੈ, ਉਹਨਾਂ ਨੇ ਬਾਹਰ ਇੱਕ ਬਹੁਤ ਚੰਗੀ ਥਾਂ ਦੇ ਉੱਤੇ ਹਾਲ 'ਚ ਸੈਮੀਨਾਰ ਰੱਖਿਆ ਹੋਇਆ ਸੀ। ਜਿਹੜਾ ਸੈਮੀਨਾਰ ਬੜਾ ਆਲਮੋਸਟ 3 ਘੰਟੇ ਦਾ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਰਿਪਰੈਜ਼ੈਂਟੇਟਿਵ ਔਰ ਖਾਸ ਤੌਰ ਤੇ ਐਕਟਿਵਿਸਟ ਬਲਾਕ ਸੀ, ਉਹਨਾਂ ਦੀ ਹਾਜ਼ਰੀ ਦੇ ਵਿੱਚ ਹੋਇਆ। ਉਸ ਦੇ ਵਿੱਚ ਡਾਕਟਰ ਇਕਬਾਲ ਕਰਾਮਤ ਚੀਮਾ UK ਤੋਂ ਆਏ ਹੋਏ ਸਨ, ਭਾਈ ਮਨਿੰਦਰ ਸਿੰਘ, ਔਰ ਮੈਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ। ਫਿਰ ਉਸ ਤੋਂ ਬਾਅਦ ਅਗਲੇ ਦਿਨ ਦਸ਼ਮੇਸ਼ ਦਰਬਾਰ, ਜਿੱਥੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਖਾਲਿਸਤਾਨ ਐਲਾਨਨਾਮੇ ਨੂੰ ਸਮਰਪਿਤ, ਤੇ ਨਾਲ ਦੀ ਨਾਲ ਕਿਉਂਕਿ 6 ਮਈ 2023 ਦਾ ਉਹ ਦਿਨ ਹੈ ਜਿਸ ਦਿਨ ਭਾਰਤੀ ਏਜੰਸੀਆਂ ਨੇ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ ਕੀਤਾ, ਜਿਹੜਾ ਕਿ ਜਿਸ ਤੋਂ ਬਾਅਦ ਅਸੀਂ 15 ਜੂਨ
2023 ਨੂੰ ਅਵਤਾਰ ਸਿੰਘ ਖੰਡਾ, ਔਰ ਫਿਰ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਗੁਰਦੁਆਰਾ ਕੰਪਲੈਕਸ ਮਰਡਰ ਦੀ ਗੱਲ ਕਰਦੇ ਹਾਂ। ਸੋ ਇਹ ਭਾਈ ਪਰਮਜੀਤ ਸਿੰਘ ਪੰਜਵੜ ਦੀ ਯਾਦ ਨੂੰ ਸਮਰਪਿਤ ਵੀ ਸੀ। ਉਸ ਦੇ ਵਿੱਚ ਵੀ ਮੈਂ ਇਹ ਦੇਖਿਆ ਵੀ ਖਾਸ ਤੌਰ ਤੇ ਸਾਡੀ ਤੀਸਰੀ ਜਨਰੇਸ਼ਨ ਜਿਹੜੀ ਹੈ, ਜਦੋਂ ਅਸੀਂ 40 ਸਾਲ ਦੀ ਗੱਲ ਕਰਦੇ ਹਾਂ, 20 ਸਾਲ ਦੀ ਜਨਰੇਸ਼ਨ ਹੁੰਦੀ ਹੈ, ਅਸੀਂ ਆਪਣੇ ਉਹਨਾਂ ਉਮਰ ਦੇ ਭਰ ਜਵਾਨੀ ਦੇ ਵਿੱਚ ਸੀ ਜਦੋਂ ਇਸ ਦੀ ਸ਼ੁਰੂਆਤ ਹੋਈ, ਔਰ ਦੋ ਜਨਰੇਸ਼ਨਾਂ ਨੇ ਅੱਗੋਂ ਇਸ ਝੰਡੇ ਨੂੰ ਚੱਕਿਆ ਔਰ ਉਹਨਾਂ ਦੀ ਪ੍ਰੈਜ਼ੈਂਸ। ਔਰ ਥਰਡਲੀ ਭਾਈ ਹਰਦੀਪ ਸਿੰਘ ਨਿੱਜਰ ਦੇ ਸ਼ਹੀਦੀ ਮੁਕਾਮ ਦੇ ਉੱਤੇ ਇੱਕ ਬੜਾ ਪ੍ਰਭਾਵਸ਼ਾਲੀ ਸਮਾਗਮ ਓਪਨ ਦੇ ਵਿੱਚ, ਜਿਹਦੇ ਚ 5 ਨਿਸ਼ਾਨ ਸਾਹਿਬ, 5 ਪਿਆਰੇ ਔਰ 5 ਘੋੜਿਆਂ ਦੇ ਸਵਾਰ ਸਿੰਘਾਂ ਨੇ, ਕਿਉਂਕਿ ਹੋਲੇ ਮਹੱਲੇ ਦੀ ਵੀ ਯਾਦ ਉਸ ਦੇ ਨਾਲ ਸੀ ਜੁੜੀ ਹੋਈ, ਗੁਰਦੁਆਰਾ ਸਾਹਿਬ ਦੇ ਮੇਨ ਗੁਰਦੁਆਰਾ ਸਾਹਿਬ ਤੋਂ ਉਸ ਸ਼ਹੀਦੀ ਸਥਾਨ ਤੱਕ ਮਾਰਚ ਕੀਤਾ। ਔਰ ਉੱਥੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਐਡਰੈਸ ਕਰਨ ਦਾ। ਜਿਹੜੇ ਤਿੰਨੋਂ ਹੀ ਪ੍ਰੋਗਰਾਮ ਨੇ ਉਹਨਾਂ 'ਚ ਸਾਡੇ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਆਲਰੇਡੀ ਜਿਹੜੀ ਆ TV 84 ਦੇ ਵੈਬਸਾਈਟ ਦੇ ਉੱਪਰ ਵੀ ਔਰ YouTube ਦੇ ਉੱਤੇ ਵੀ ਸਾਡੇ ਦਰਸ਼ਕ ਦੇਖ ਸਕਦੇ ਨੇ। ਸੋ ਮੈਂ ਸਮਝਦਾ ਵੀ ਮੈਂ ਬਹੁਤ ਜ਼ਿਆਦਾ ਉਤਸ਼ਾਹਿਤ ਵੀ ਹੋਇਆ ਜੋ ਗਲੋਬਲੀ ਸਾਰੇ ਪਾਸਿਓਂ ਚੱਲ ਰਿਹਾ। ਹਾਲਾਂਕਿ ਕੁਝ ਥਾਵਾਂ ਤੇ ਬੇਲੋੜੀਆਂ ਕੰਟਰੋਵਰਸੀਜ਼ ਖੜੀਆਂ ਕਰ ਦਿੱਤੀਆਂ ਜਾਂਦੀਆਂ ਨੇ, ਅਜੇ ਵੀ ਕਿਸੇ ਇੱਕ ਐਕਸ਼ਨ ਜਾਂ ਦੂਸਰੇ ਨੂੰ ਲੈ ਕੇ ਗੱਲਾਂ ਹੁੰਦੀਆਂ ਨੇ। ਮੈਂ ਇਹ ਕਲੈਕਟਿਵਲੀ ਕਹਿਣਾ ਚਾਹੁੰਦਾ ਕਿ ਜਦੋਂ ਫਰੀडम ਮੂਵਮੈਂਟਸ ਚੱਲਦੀਆਂ ਨੇ, ਖਾਸ ਤੌਰ ਤੇ ਜਿਹੜੀ ਅੰਡਰਗਰਾਉਂਡ ਹਥਿਆਰਬੰਦ ਸੰਘਰਸ਼ ਹੁੰਦੇ ਨੇ, ਉਹਦੇ 'ਚ ਕੁਝ ਐਸੇ ਵਾਕਿਆ ਵੀ ਹੁੰਦੇ ਨੇ, ਕਿਉਂਕਿ ਉਹਨਾਂ ਦੇ ਕੋਲ ਨਾ ਤਾਂ ਕੋਈ ਐਸਾ ਸਥਾਨ ਹੁੰਦਾ ਹੈ ਜਿੱਥੇ ਬੈਠ ਕੇ ਉਹ ਕਿਸੇ ਚੀਜ਼ ਨੂੰ ਪ੍ਰੋਪਰਲੀ ਜਿਹੜਾ ਉਹ ਉਸ ਨੂੰ ਮੋਨੀਟਰ ਕਰ ਸਕਣ। ਕਈ ਵਾਰ ਕੁਝ ਫੈਸਲੇ ਜਿਹੜੇ ਨੇ ਉਹ ਜਿਸ ਲੈਵਲ ਦੇ ਉੱਤੇ ਲਏ ਜਾਂਦੇ ਨੇ, ਹੋ ਸਕਦਾ ਹੈ ਉਸ ਦਾ ਦੂਜਾ ਪੱਖ ਵੀ ਹੁੰਦਾ ਹੋਵੇ, ਪਰ ਅਸੀਂ ਇੱਕ ਗੱਲ ਮੰਨ ਕੇ ਤੁਰੀਏ ਕਿ ਜਿਹੜੇ ਇਸ ਰਸਤੇ ਤੇ ਤੁਰੇ ਉਹਨਾਂ ਨੇ ਆਪਣਾ ਘਰ-ਬਾਰ ਛੱਡਿਆ, ਉਹਨਾਂ ਨੇ ਆਪਣਾ ਜ਼ਿੰਦਗੀ, ਕਰੀਅਰ, ਜ਼ਿੰਦਗੀ ਨੂੰ ਜਿਹੜਾ ਦਾਅ ਤੇ ਲਾਇਆ, ਤੇ ਜੇ ਫਿਰ ਉਹਨਾਂ ਤੋਂ ਕੋਈ ਸਾਡੇ ਇੱਕ ਤਬਕੇ ਮੁਤਾਬਕ ਕੋਈ ਐਸਾ ਪਾਰਟ ਵੀ ਹੋਇਆ ਤਾਂ ਉਹਨੂੰ ਆਧਾਰ ਬਣਾ ਕੇ ਸਾਰੀ ਲਹਿਰ ਨੂੰ ਭੰਡਣਾ ਜਾਂ ਸਰਕਾਰੀ ਸੰਦ ਬਣ ਕੇ ਉਸ ਕਿਸਮ ਦੀਆਂ ਗੱਲਾਂ ਕਰ ਰਹੀਆਂ, ਇਹ ਬਹੁਤਾ ਠੀਕ ਨਹੀਂ ਹੈ। ਲੇਕਿਨ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਕਿ ਇਸ ਸਾਰੇ ਦੇ ਵਿੱਚ ਜਿਹੜਾ ਅੱਜ ਇੱਕ ਮੂਡ ਹੈ, ਉਹਦੇ 'ਚ ਸਾਡੇ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਡੁੱਲੇ ਖੂਨ ਦਾ ਕ੍ਰਿਸ਼ਮਾ ਹੈ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵਿਦ ਐਵਰੀ ਰਾਈਜ਼ਿੰਗ ਸਨ, 6 ਜੂਨ 1984 ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਪਰ ਜਿਵੇਂ ਕਿਸੇ ਦਾ ਕੱਦ ਵੱਧਦਾ ਅਸਮਾਨਾਂ ਨੂੰ ਛੂ ਰਿਹਾ ਹੋਵੇ, ਉਹ ਇੱਕ ਨਾਇਕ ਦੇ ਤੌਰ ਤੇ ਉਹਨਾਂ ਦਾ ਇੱਕ ਬਹੁਤ ਵੱਡਾ ਰੁਤਬਾ ਬਣਿਆ। ਔਰ ਉਹਨਾਂ ਦੀ ਪਰਸਨੈਲਿਟੀ ਅੱਜ ਵੀ, ਜਦੋਂ ਕਿ ਅਸੀਂ ਇਹ ਦੇਖਦੇ ਹਾਂ ਕਿ ਜਿੱਥੇ ਕਿਤੇ ਵੀ ਨੌਜਵਾਨ, ਸਾਡੀ ਤੀਸਰੀ ਜਨਰੇਸ਼ਨ ਵੀ ਹੈ, ਉਹਨਾਂ ਨੂੰ ਸੰਤਾਂ ਦੇ ਬੋਲ ਕੀਲਦੇ ਨੇ, ਪ੍ਰਭਾਵਿਤ ਕਰਦੇ ਨੇ। ਔਰ ਸਾਡੇ ਯੋਧਿਆਂ ਦੀ ਬਹਾਦਰੀ, ਮੈਂ ਕਲੈਕਟਿਵਲੀ ਅਕਸਰ ਕਹਿੰਦਾ ਕਿ ਸਾਨੂੰ ਹਮੇਸ਼ਾ ਮਾਣ ਹੈ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਕੇਹਰ ਸਿੰਘਾਂ, ਆਪਣੇ ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋਆਣਿਆਂ ਔਰ ਹਵਾਰਿਆਂ ਦੇ ਉੱਤੇ, ਜਿਹੜੇ ਨੈਕਸਟ ਜਨਰੇਸ਼ਨ ਦੇ ਲਈ ਵੀ ਰੋਲ ਮਾਡਲ ਨੇ। ਸੋ ਇਹ 40ਵੀਂ ਵਰ੍ਹੇਗੰਢ ਨੇ ਦੱਸ ਦਿੱਤਾ ਇੱਕ ਪਾਸੇ ਠੀਕ ਹੈ ਕਿ ਗਲੋਬਲ ਜਿਹੜੀਆਂ ਚੇਂਜਸ ਨੇ ਉਹ ਵੀ ਇਹ ਪੁਆਇੰਟ ਆਊਟ ਕਰਦੀਆਂ ਨੇ ਕਿ ਸਾਡੇ ਖਿੱਤੇ ਦੇ ਵਿੱਚ, ਸਾਡੇ ਗੁਆਂਢ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈ। ਸਿੱਖ ਫੈਕਟਰ ਐਜ਼ ਏ ਸੌਫਟ ਪਾਵਰ, ਉਸ ਦਾ ਉਭਾਰ ਕੋਵਿਡ-19 ਹੋਏ ਜਾਂ ਹੁਣ ਖਾਲਸਾ ਸਾਜਨਾ ਦਿਵਸ ਮੌਕੇ ਅੱਡ-ਅੱਡ VIPs, ਪ੍ਰਾਈਮ ਮਿਨਿਸਟਰਸ ਦਾ ਸਾਡੇ 'ਚ ਆਣਾ ਹੋਏ, ਅਮਰੀਕਾ 'ਚ US ਕਾਂਗਰੈਸ਼ਨਲ ਸਿੱਖ ਕਾਕਸ 50 ਤੋਂ ਜ਼ਿਆਦਾ ਕਾਂਗਰਸਮੈਨ ਹੋਣ, ਜਾਂ ਸਾਡਾ ਚੈਲੰਜ ਹੋਏ ਜਿਵੇਂ ਕੈਨੇਡਾ ਦੇ ਵਿੱਚ ਬੜੇ ਆਰਗੇਨਾਈਜ਼ਡ ਢੰਗ ਦੇ ਨਾਲ ਨੌਜਵਾਨਾਂ ਦਾ ਜਿਹੜਾ ਚੈਲੰਜ ਹੈ ਟੂ ਦਾ ਸਿਸਟਮ, ਜਿੱਥੇ ਕਿ ਮਾਰਕ ਕਾਰਨੀ ਨੇ ਬੈਂਡ ਕੀਤਾ, ਉਹਦੀ ਅਕਾਊਂਟੇਬਿਲਿਟੀ, ਅਨਸਟੇਬਿਲਿਟੀ ਔਰ ਈਵਨ ਮੇਨ ਸਟ੍ਰੀਮ ਮੀਡੀਆ ਦਾ ਵੀ ਜਿਹੜੀ ਸਿੱਖਾਂ ਪ੍ਰਤੀ ਬਦਲਿਆ ਰਵੱਈਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ, ਉਹਨਾਂ ਦੇ ਡੁੱਲੇ ਖੂਨ ਨੇ ਇੰਟਰਨੈਸ਼ਨਲੀ ਡਾਇਸਪੋਰਾ ਦੇ ਵਿੱਚ ਖਾਲਿਸਤਾਨ ਦੀ ਮੂਵਮੈਂਟ ਨੂੰ ਬਹੁਤ ਵੱਡੀ ਤਾਕਤ ਦਿੱਤੀ ਹੈ, ਕਿਉਂਕਿ ਇੰਡੀਆ ਦਾ ਇਮੇਜ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਇਆ ਹੈ। ਔਰ 5 ਆਈਜ਼ ਕੰਟਰੀਜ਼ ਦੀ ਸਾਂਝੀ ਇੰਟੈਲੀਜੈਂਸ ਨੂੰ ਇਸ ਗੱਲ ਦੀ ਸਮਝ ਆਈ ਕਿ ਭਾਈ ਕਿਸ ਲੈਵਲ ਦੇ ਉੱਤੇ ਇੰਡੀਆ ਦੇ ਇੰਟਰਫੇਰੈਂਸ ਹੈ। ਔਰ ਉਹਦਾ ਹੀ ਅਸੀਂ ਉਦਾਹਰਣ ਦੇਖਦੇ ਹਾਂ ਕਿ ਇਸ ਵਾਰ ਜਿਹੜੀ ਰਿਪੋਰਟ ਹਾਊਸ ਆਫ ਕਾਮਨਸ ਦੇ ਵਿੱਚ ਇੰਗਲੈਂਡ ਦੇ ਹਵਾਲੇ ਨਾਲ ਵੀ ਇੰਡੀਆ ਦਾ ਜ਼ਿਕਰ ਹੁੰਦਾ ਹੈ, ਪਰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਹ ਸਾਹਮਣੇ ਇੰਡੀਆ ਨੂੰ ਅਗੇਨ ਉਹਨਾਂ ਮੁਲਕਾਂ ਦੇ ਨਾਲ, ਚਾਈਨਾ, ਈਰਾਨ ਦੇ ਨਾਲ, ਰਸ਼ੀਆ ਦੇ ਨਾਲ ਰੱਖਿਆ ਗਿਆ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਉਹ ਇੰਟਰਫੀਰੈਂਸ ਕਰ ਰਿਹਾ ਹੈ, ਔਰ ਇਹਨੂੰ ਸੀਰੀਅਸਲੀ ਲੈਣ ਦੀ ਲੋੜ ਹੈ। ਹਾਲਾਂਕਿ
ਜੇ ਤੁਸੀਂ ਮੀਡੀਆ ਦਾ ਨੈਰੇਟਿਵ ਦੇਖੋ ਤਾਂ ਉਹਨਾਂ ਨੇ ਬਿਲਕੁਲ ਉਹਦੇ 'ਚ ਉਹਨਾਂ ਨੇ ਠੀਕ ਹੈ ਖਾਲਿਸਤਾਨੀ ਵਾਇਲੈਂਟ ਐਕਸਟ੍ਰੀਮਿਜ਼ਮ ਦਾ ਜ਼ਿਕਰ ਵੀ ਕੀਤਾ ਹੈ, ਪਰ ਉਹ ਇੱਕ ਦੋ ਲਾਈਨਾਂ ਨੇ ਮੇਨ ਇੰਡੀਆ ਦੇ ਉੱਤੇ ਹੈ, ਪਰ ਉਹਨਾਂ ਦੇ ਮੀਡੀਆ ਦਾ ਨੈਰੇਟਿਵ ਇਵੇਂ ਹੈ ਜਿਵੇਂ ਕਿ ਉਹਨਾਂ ਨੇ ਕੈਨੇਡਾ ਨੇ ਖਾਲਿਸਤਾਨ ਲਫ਼ਜ਼ ਤੇ ਪਾਬੰਦੀ ਲਾ ਦਿੱਤੀ ਹੋਏ। ਇਸ ਵਾਰ ਵੀ ਲੱਖਾਂ ਦੀ ਗਿਣਤੀ, ਜਿਵੇਂ ਜੇ ਇਸ ਨੂੰ ਟੀਵੀ 84 ਨੇ 12-13 ਘੰਟੇ ਕਵਰ ਕੀਤਾ, ontario ਦਾ ਨਗਰ ਕੀਰਤਨ ਮਾਰਟਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸਿੱਖ ਸਪਿਰਿਚੁਅਲ ਸੈਂਟਰ ਤੱਕ, ਸਰੀ 'ਚ ਵੀ 5 ਲੱਖ ਤੋਂ ਜ਼ਿਆਦਾ ਸਿੱਖਾਂ ਦੀ ਪਾਰਟਿਸਿਪੇਸ਼ਨ ਸੀ। ਪਰ ਖਾਲਿਸਤਾਨ ਦੇ ਝੰਡੇ ਤੁਸੀਂ ਬਿਗਨਿੰਗ ਟੂ ਦਾ ਐਂਡ, ਔਰ ਹਰ ਥਾਂ ਦੇ ਉੱਤੇ ਪੋਲੀਟੀਸ਼ੀਅਨਸ ਵੀ ਆਏ ਤੇ ਦੂਸਰੇ ਲੋਕਾਂ ਨੇ ਵੀ ਆ ਕੇ ਉਹ ਮਾਣ ਸਮਝਦੇ ਨੇ ਕਿ ਉਹ ਸਿੱਖਾਂ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਸੋ ਅੱਜ ਕਿਸੇ ਨੂੰ ਜਿਹੜਾ ਵੀ ਥੋੜਾ ਬਹੁਤ ਅਵੇਅਰ ਹੈ, ਦੁਨੀਆ ਦੀ ਸਿਆਸਤ 'ਚ ਦਿਲਚਸਪੀ ਰੱਖਦਾ ਹੈ, ਉਹਨੂੰ ਕੋਈ ਭੁਲੇਖਾ ਨਹੀਂ ਹੈ ਕਿ ਸਿੱਖ ਨੇਸ਼ਨ ਜਿਹੜਾ ਬੇਸ਼ੱਕ ਅੱਜ ਅਸੀਂ ਵਿਦਆਊਟ ਨੇਸ਼ਨ ਤਾਂ ਹਾਂ ਹੀ ਹਾਂ, ਅਸੀਂ ਬੋਰਨ ਨੇਸ਼ਨ ਹੈ, ਗੁਰੂ ਨੇ ਸਾਨੂੰ ਪਾਤਸ਼ਾਹ ਜਨਮ ਤੋਂ ਹੀ ਦਿੱਤੀ ਹੋਈ ਹੈ, ਪਰ ਇਹ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਵਿੱਚ ਜਿਹੜੀਆਂ ਕੌਮਾਂ ਆਪਣੀ ਸੋਵਰਨਿਟੀ ਇੰਡੀਪੈਂਡੈਂਸ ਲਈ ਜੂਝ ਰਹੀਆਂ ਨੇ, ਉਹਨਾਂ ਦੇ ਵਿੱਚ ਸਿੱਖ ਕੌਮ ਮੂਰਲੀਆਂ ਸਫਾਂ ਦੇ ਵਿੱਚ ਰੈਕਗਨਾਈਜ਼ ਹੋ ਰਹੀ ਹੈ। 40 ਸਾਲ ਦੀ ਸਾਡੇ ਯੋਧਿਆਂ ਦੀ ਕਮਾਈ ਹੈ, ਖਾਲਿਸਤਾਨ ਦੇ ਯੋਧਿਆਂ ਦੇ ਡੁੱਲੇ ਖੂਨ ਦੀ ਬਦੌਲਤ ਹੈ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਈਵੈਂਟ ਹੋਏ ਆ, ਕਾਫੀ ਕੁਝ ਜਿਹੜਾ ਰਿਪੋਰਟਸ ਦੇ ਹਵਾਲੇ ਨਾਲ ਵੀ ਇਹ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਮਤਲਬ ਸਟਰਗਲ ਆ ਇਸ ਟਾਈਮ, ਉਹ ਫੇਰ ਜ਼ਿਆਦਾ ਤੇਜ਼ੀ ਫੜ ਰਹੀ ਆ ਕਿ ਇੰਡੀਅਨ ਗਵਰਨਮੈਂਟ ਦੇ ਜਿਹੜੇ ਸਟਰਗਲ ਨੂੰ, ਰੈਜ਼ਿਸਟੈਂਸ ਨੂੰ ਸਨੱਬ ਕਰਨ ਦੇ ਐਫਰਟਸ ਨੇ, ਉਹ ਵੀ ਤੇਜ਼ ਹੋ ਰਹੇ ਆ, ਤਿੱਖੇ ਹੋ ਰਹੇ ਆ। ਪਰ ਨਾਲ ਦੀ ਨਾਲ ਜਿਹੜੀ ਸਿੱਖਾਂ ਦੀ ਵੀ ਜਿਹੜੀ ਨਵੀਂ ਜਨਰੇਸ਼ਨ ਆ, ਉਹ ਜਿਹੜੀ ਸਟਰਗਲ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕ ਰਹੀ ਆ। ਤੇ ਇੱਕ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਸਿੱਖ ਐਸਪੀਰੇਸ਼ਨ ਆ, ਡਾਇਸਪੋਰਾ ਦੇ ਵਿੱਚ ਖਾਸ ਤੌਰ ਦੇ ਉੱਤੇ ਨਗਰ ਕੀਰਤਨਾਂ ਦੇ ਰੂਪ ਦੇ ਵਿੱਚ, ਰੈਫਰੈਂਡਮਸ ਦੇ ਰੂਪ ਦੇ ਵਿੱਚ, ਉਹ ਬੜੇ ਹੀ ਪ੍ਰਭਾਵਸ਼ਾਲੀ ਰੂਪ ਦੇ ਨਾਲ ਉਹਦਾ ਪ੍ਰਗਟਾ ਹੋ ਰਿਹਾ ਆ।